ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਮੁੱਖ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਤੋਂ। ਜਦੋਂ ਉਹ ਹਸਪਤਾਲੋਂ ਆਉਂਦੇ ਨੇ ਤਾਂ ਕਿਸ ਲਹਿਜੇ ਦੇ ਵਿੱਚ ਆਉਂਦੇ ਨੇ ਤੇ ਕਿਵੇਂ ਮਿਲਦੇ ਨੇ ਲੋਕਾਂ ਨੂੰ, ਉਹਦੇ ਬਾਰੇ ਤੁਸੀਂ ਕੱਲ੍ਹ ਚਰਚਾ ਕਰ ਹੀ ਰਹੇ ਸੀ। ਆਉਣ ਸਾਰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਮੈਂ ਮੁੱਖ ਮੰਤਰੀ ਨਹੀਂ, ਮੈਂ ਦੁੱਖ ਮੰਤਰੀ ਹਾਂ ਜੀ। ਬਿਲਕੁਲ ਜੀ, ਹਸਪਤਾਲ ਤੋਂ ਵਾਪਸ ਆਉਂਦਿਆਂ ਹੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਮੈਂ ਸਵੇਰੇ ਹਾਈ ਪ੍ਰੋਫਾਈਲ ਮੀਟਿੰਗ ਸੱਦ ਲਈ ਹੈ ਜੀ। ਹਾਈ ਪ੍ਰੋਫਾਈਲ ਮੀਟਿੰਗ ਹੋਈ, ਉਹਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਡੀਸੀ ਇੱਥੋਂ ਚੰਡੀਗੜ੍ਹੋਂ ਸਾਰਾ ਹਮਲਾ ਫਾਲਾ ਸੀ, ਸਾਰੇ ਅਫਸਰਸ਼ਾਹੀ ਸੀ। ਸੋ ਉਸ ਬੈਠਕ ਤੋਂ ਬਾਅਦ ਉਹਨਾਂ ਨੇ ਤੁਰੰਤ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਕਿ ਲਓ ਜੀ, ਸਾਰਾ ਰੋਡ ਮੈਪ ਤੈਅ ਹੋ ਗਿਆ। ਮਹੀਨੇ ਖੰਡ ਚ 40 ਦਿਨਾਂ ਚ ਅਸੀਂ ਜੀ ਮੁਆਵਜ਼ੇ ਦੇਣੇ ਸ਼ੁਰੂ ਕਰ ਦੇਣੇ ਆ ਜੀ, ਤੇ ਸਪੈਸ਼ਲ ਰਿਕਵਰੀਆਂ ਵੀ ਹੋਈ ਜਾਣਗੀਆਂ। ਪਹਿਲਾ ਚੈੱਕ ਅਸੀਂ 30 ਦਿਨਾਂ ਚ ਦੇ ਦੇਣਾ। ਠੀਕ ਹੈ। ਤੇ ਅਸੀਂ ਆਪ ਜਾਵਾਂਗੇ ਚੈੱਕ ਦੇਣ, ਸਾਰਾ ਕੁਝ ਕਰਾਂਗੇ। 20,000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇ ਦੇਣਾ। ਭਾਰਤ ਦੇ ਇਤਿਹਾਸ ਚ ਇੰਨਾ ਵੱਧ ਮੁਆਵਜ਼ਾ ਕਿਸੇ ਨੇ ਦਿੱਤਾ ਹੀ ਨਹੀਂ ਹੋਣਾ। ਮੈਂਸ ਦਾ ਅਸੀਂ ਪਸ਼ੂ ਦਾ 37,500 ਰੁਪਇਆ ਦੇ ਦੇਣਾ। ਹਰ ਚੀਜ਼ ਦੇ ਮੁਆਵਜ਼ੇ ਦੇਵਾਂਗੇ ਜੀ, ਫਿਕਰ ਨਾ ਕਰਨ ਲੋਕ, ਹੈ ਨਾ। ਤੇ ਇਸ ਤਰੀਕੇ ਕਰਨਾ ਉਹਨਾਂ ਨੇ ਜੀ ਐਲਾਨ ਕੀਤੇ। ਹੁਣ ਇਹਦੇ ਨਾਲ ਉਹਨਾਂ ਨੇ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ, ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ ਜਿਹੜੀਆਂ ਸਰਕਾਰ ਨਾਲ ਖੜੀਆਂ। ਠੀਕ ਹੈ। ਪਤਾ ਨਹੀਂ ਭਗਵੰਤ ਮਾਨ ਸਾਹਿਬ ਨੂੰ ਕਿਉਂ ਇਹ ਭੁਲੇਖਾ ਕਿ ਜਿੰਨੀਆਂ ਸੰਸਥਾਵਾਂ ਲੱਗੀਆਂ ਉਹ ਸਰਕਾਰ ਨਾਲ ਮਿਲ ਕੇ ਲੱਗੀਆਂ। ਸਰਕਾਰ ਤਾਂ ਕਿਤੇ ਹੈ ਹੀ ਨਹੀਂ, ਸੰਸਥਾਵਾਂ ਹੀ ਹੈ। ਸਰਕਾਰ ਕਿੱਥੇ ਹੈ? ਸਵਾਲ ਤਾਂ ਇਹ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿੰਨੇ ਐਲਾਨ ਕੀਤੇ ਹਾਈ ਪ੍ਰੋਫਾਈਲ ਮੀਟਿੰਗ ਤੋਂ ਬਾਅਦ, ਮੈਨੂੰ ਲੱਗਿਆ ਕਿ ਐਡੀ ਵੱਡੀ ਮੀਟਿੰਗ ਕਿਤੇ ਕੁਝ ਚੰਗਾ ਕਰਨਗੇ, ਕੁਝ ਨਵੇਂ ਸਿਰ ਤੋਂ ਸੋਚਣਗੇ। ਆਪ ਵੀ ਕਹਿ ਰਹੇ ਸੀ ਕਿ ਮੈਂ ਜ਼ਿਮੀਂਦਾਰਾਂ ਦਾ ਮੁੰਡਾ, ਮੈਂ ਖੇਤੀ ਕਰਦਾ ਰਿਹਾ। ਸਾਡੇ ਜਦੋਂ ਖੇਤ 'ਚ ਪਾਣੀ ਭਰ ਜਾਂਦਾ ਸੀ, ਸਾਨੂੰ ਪਤਾ ਲੱਗਦਾ ਸੀ ਕਿ ਅੱਜ ਸਾਡੇ ਚੁੱਲ੍ਹੇ 'ਚ ਰੋਟੀ ਨਹੀਂ ਪੱਕੀ, ਸਮਝ ਲਓ ਸਾਡੇ ਵੀ ਪਾਣੀ ਆ ਗਿਆ। ਮੈਨੂੰ ਪਤਾ ਕੀ ਸਥਿਤੀ ਹੁੰਦੀ ਹੈ। ਜੇ ਇਹ ਸਥਿਤੀ ਪਤਾ ਹੈ, ਫਿਰ ਇਹ ਵੀ ਪਤਾ ਹੋਣੀ ਚਾਹੀਦੀ ਹੈ ਕਿ ਮੈਂ 1.25 ਲੱਖ ਦੀ ਆਉਂਦੀ ਹੈ, 37,000 ਦੀ ਨਹੀਂ ਆਉਂਦੀ। ਫਿਰ ਇਹ ਵੀ ਪਤਾ ਹੋਣੀ ਚਾਹੀਦੀ ਹੈ ਕਿ ਪੰਜਾਬ 'ਚ ਠੇਕਾ 70,000 ਨੂੰ ਚਲਾ ਗਿਆ, 20,000 ਤੁਸੀਂ ਕਿਵੇਂ ਦੇ ਰਹੇ ਹੋ। ਫਿਰ ਤੁਸੀਂ ਰੇਤੀ ਵਾਲੀ ਨੀਤੀ ਬਣਾਉਂਦੇ ਕੋਈ, ਤੁਸੀਂ ਕਿਸਾਨਾਂ ਦੀ ਅਗਲੀ ਕਣਕ ਦੀ ਬਿਜਾਈ ਦੇ ਲਈ ਕੋਈ ਬੀਜ ਦਾ, ਕੋਈ ਖਾਦ ਦਾ ਪ੍ਰਬੰਧ ਕਰਦੇ ਕੋਈ, ਹੈਨਾ। ਤੁਸੀਂ ਰੇਤ ਚੁਕਾਉਣ, ਬਚਾਉਣ, ਬਕਵਾਉਣ ਦਾ ਕੋਈ ਪ੍ਰਬੰਧ ਕਰਦੇ। ਤੇ ਤੁਹਾਡਾ ਮੈਡੀਕਲ ਤੌਰ ਦੇ ਉੱਤੇ ਕੋਈ ਤਿਆਰੀ ਦਿਖਦੀ, ਤੁਹਾਡੇ ਕੋਈ ਬਿਜਲੀ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜਾ ਹੈ। ਬਿਜਲੀ ਦੇ ਇੰਨਾ ਨੁਕਸਾਨ ਹੋ ਗਿਆ ਕਿ ਉਹ ਪੂਰਾ ਕਿਵੇਂ ਕਰਨਾ। ਪਾਵਰਕਾਮ ਤਾਂ ਪਹਿਲਾਂ ਘਾਟੇ 'ਚ। ਸਹੀ ਗੱਲ ਹੈ। ਉਹਨਾਂ ਨੂੰ ਕਿਤੇ ਗੱਲ ਨਹੀਂ, ਮਾੜਾ ਜਿਹਾ ਕਾਗਜ਼ ਚੱਕ ਲਓ, 2 ਗੱਲਾਂ ਕਾਗਜ਼ ਤੋਂ ਦੇਖ ਕੇ ਪੜ੍ਹ ਦੋ, ਫਿਰ ਉਹ ਤੋਂ ਬਾਅਦ ਫਿਰ ਲੱਗ ਜਾਓ ਆਪਣੀਆਂ ਉਹੀ ਟੋਟਕੇ ਸੁਣਾਉਣ। ਸਹੀ ਹੈ। ਉਹੀ ਸਾਰਾ ਕੁਝ, ਇਹ ਜੋ ਕੁਝ 20,000 ਵਾਲਾ, 37,000 ਵਾਲਾ, ਇਹ ਤਾਂ ਸਾਰੇ ਪੰਜਾਬ ਨੂੰ ਪਤਾ ਹੈ। ਤੇ ਤੁਸੀਂ ਦੁਹਰਾ ਕਿਉਂ ਰਹੇ ਹੋ ਬਾਰ-ਬਾਰ? ਸਹੀ। ਇਹ ਤੋਂ ਉੱਪਰ ਤੁਸੀਂ ਜਾਓਗੇ ਕਿਵੇਂ, ਇਹ ਦੱਸੋ ਸਾਨੂੰ। ਇਹ ਤਾਂ ਤੁਹਾਡੇ ਕਾਗਜ਼ ਤੈਅ ਕਰੀ ਬੈਠੇ ਨੇ। ਇਹ ਤੋਂ ਉੱਪਰ ਤਾਂ ਹੈ ਹੀ ਨਹੀਂ ਤੁਹਾਡੇ ਕੋਲ ਕੁਝ ਕਰਨ ਨੂੰ। ਤੁਸੀਂ ਆਪਣੇ ਦਮ ਤੇ ਮੁੱਖ ਮੰਤਰੀ ਹੁੰਦੇ ਆ ਕੀ ਕਰ ਸਕਦੇ ਹੋ ਦੱਸੋ। ਆ ਜੀ 12,000 ਕਰੋੜ ਤਾਂ ਝੂਠ ਬੋਲੀ ਜਾਂਦੇ ਆ ਜੀ, ਸਾਡੇ ਕੋਲ ਤਾਂ ਹੈ ਹੀ ਨਹੀਂ ਜੀ, ਸਾਡੇ ਕੋਲ ਤਾਂ 1,500 ਕੁਝ ਕਰੋੜ ਹੈ ਜੀ। ਉਹ ਜਿਹੜੇ ਚੀਮਾ ਨੇ ਪੜ੍ਹੇ ਸੀ ਇੱਕ ਦਿਨ ਅੰਕੜੇ, ਉਹੀ ਆਪ ਪੜ੍ਹਨ ਲੱਗ ਪਏ। ਚੀਮਾ ਤਾਂ ਇੱਕ ਦਿਨ ਪਹਿਲਾਂ 12,000 ਕਰੋੜ ਵੀ ਮੰਨ ਗਿਆ ਸੀ ਕਿ ਹਾਂ ਖਾਤੇ 'ਚ ਹੈਗਾ। ਸਹੀ ਹੈ। ਮੁੰਡੀਆਂ ਵੀ ਮੰਨ ਲਿਆ ਤੇ ਕੱਲ ਨਾਲ ਬੈਠਾ ਚੀਫ ਸੈਕਟਰੀ ਮੰਨੀ ਜਾਂਦਾ। ਫਿਰ ਮੁੱਖ ਮੰਤਰੀ ਸਾਹਿਬ ਤੁਸੀਂ ਕਿਉਂ ਪੁਰਾਣੀ ਕੜੀ ਨੂੰ ਵਾਰ-ਵਾਰ ਤੜਕਾ ਲਾ ਕੇ ਪੇਸ਼ ਕਰੀ ਜਾਂਦੇ ਹੋ? ਕੁਛ ਨਵਾਂ ਦੱਸੋ ਕੀ ਹੈ। ਜੀ ਜੀ। ਚਲੋ ਫਿਰ ਕਹਿੰਦੇ ਵੀ ਮੈਂ ਮੁੱਖ ਮੰਤਰੀ ਨਹੀਂਗਾ, ਮੈਂ ਦੁੱਖ ਮੰਤਰੀ। ਇੱਕ ਵਾਰ ਸਾਰੇ ਪੱਤਰਕਾਰ ਦੇਖਣ ਲੱਗੇ ਇਹ ਕੀ ਕਹਿ। ਫਿਰ ਉਹਨੂੰ ਸ਼ਾਇਦ ਕਵਰ ਕੀਤਾ ਜਾਂ ਪਤਾ ਨਹੀਂ ਕੀ ਕਹਿ ਹੋ ਗਿਆ। ਹੁਣ ਮਤਲਬ ਲੋਕ ਤਾਂ ਇਹਦਾ ਅਰਥ ਇਹ ਲਈ ਜਾਂਦੇ ਨੇ ਕਿ ਮੈਂ ਦੁੱਖ ਦੇਣ ਲਈ ਆ। ਸਹੀ ਗੱਲ ਹੈ ਜੀ, ਹੈ ਨਾ। ਤੇ ਪਰ ਉਹਨਾਂ ਦਾ ਕਹਿਣ ਤੋਂ ਕਹਿੰਦੇ ਮੇਰਾ ਭਾਵ ਤਾਂ ਇਹ ਹੈ ਕਿ ਮਤਲਬ ਮੈਂ ਹੁਣ ਦੁੱਖ ਕੱਟੂੰਗਾ। ਅੱਛਾ। ਹੁਣ ਮੈਂ ਮੁੱਖ ਮੰਤਰੀ ਬਣ ਕੇ ਨਹੀਂ ਵਿਚਰੂੰਗਾ, ਮੈਂ ਤਾਂ ਦੁੱਖ ਕੱਟਣ ਵਾਲਾ ਵਿਭਾਗੀ ਮੰਤਰੀ ਬਣ ਕੇ ਵਿਚਰੂੰਗਾ, ਮੈਂ ਹੁਣ ਕੰਮ ਕਰੂ। ਪਰ ਨਾਲ ਚੈਲੰਜ ਕੀਤਾ ਕੱਲ ਮੁੱਖ ਮੰਤਰੀ ਸਾਹਿਬ ਨੇ। ਠੀਕ ਹੈ। ਕਹਿੰਦੇ ਆ ਜਾਓ, ਕਿਸੇ ਵੀ ਚੈਨਲ ਵੀ ਤੁਸੀਂ ਡਿਸਾਈਡ ਕਰ ਲਓ, ਲੀਡਰ ਵੀ ਤੁਸੀਂ ਡਿਸਾਈਡ ਕਰ ਲਓ, ਆ ਜਾਓ ਮੇਰੇ ਨਾਲ ਜਿਹਨੇ ਡਿਬੇਟ ਕਰਨੀ। ਮਤਲਬ ਇੱਥੇ ਪੰਜਾਬ ਨੂੰ ਆਪਣੀ ਵਿਵਸਥਾ ਦੀ ਪਈ ਆ ਲੈ, ਖੇਤ ਬਚਾਉਣੇ ਆ, ਘਰ ਦੁਬਾਰਾ ਜਿਹੜੇ ਢਹਿ ਰਹੇ ਨੇ, ਜਿਹੜੇ ਢਹਿ ਗਏ, ਕਿਸੇ ਦਾ ਪਸ਼ੂ ਧਨ ਮਾਰਿਆ ਗਿਆ, ਕਿਸੇ ਦੀ ਦੁਕਾਨ ਗਈ, ਕਿਸੇ ਦਾ ਸੰਦ ਸਮਾਨ ਗਿਆ, ਉਹਨਾਂ ਨੂੰ ਉਹਦਾ ਫਿਕਰ ਆ ਤੇ ਤੁਹਾਨੂੰ ਡਿਬੇਟਾਂ ਦੀ ਪਈ ਆ। ਮੈਨੂੰ ਦੱਸ ਦਿਓ ਜੇ ਤੁਹਾਡੀ 1 ਨਵੰਬਰ ਵਾਲੀ ਡਿਬੇਟ ਚੋਂ ਕੁਝ ਨਿਕਲਿਆ ਹੋਵੇ, ਜਾਂ ਤੁਹਾਡੇ ਰੋਜ਼ ਹੈ ਨਾ ਜਿੰਨੀਆਂ ਪ੍ਰੈਸ ਕਾਨਫਰੰਸਾਂ ਤੁਸੀਂ ਕਰ ਰਹੇ ਹੋ ਉਹ ਚੋਂ ਕੁਝ ਨਿਕਲਿਆ ਹੋਵੇ। ਮਤਲਬ ਜਾਖੜ ਨੇ ਕਹਿਤਾ ਕਿ ਮੁੰਡਿਆਂ ਨੂੰ ਮੈਂ ਨਹੀਂ ਪਛਾਣਦਾ, ਮੁੰਡਿਆਂ ਕਹਿੰਦਾ ਦੇਖ ਲਓ ਜੀ ਇਹ ਕਹੇ ਜੇ ਨੇ ਜਿਨ੍ਹਾਂ ਨੂੰ ਪੰਜਾਬ ਦੀ ਪਹਿਚਾਣ ਨਹੀਂ, ਮੰਤਰੀ ਦੀ ਪਹਿਚਾਣ ਨਹੀਂ। ਜਾਖੜ ਸਾਹਿਬ ਕਹਿੰਦੇ ਨਹੀਂ ਜੀ ਮੈਂ ਮਾਫੀ ਮੰਗ ਲੈਣਾ, ਮੈਂ ਜੇ ਕਿਸੇ ਨੂੰ ਠੇਸ ਪਹੁੰਚੀ ਹੋਵੇ। ਵੈਸੇ ਭਗਵੰਤ ਮਾਨ ਆਪਣੇ ਕਿਸੇ ਮੰਤਰੀ ਦਾ, ਸਾਰੇ ਮੰਤਰੀਆਂ ਦਾ ਮੂੰਹ ਜ਼ਬਾਨੀ ਨਾਂ ਲੈ ਕੇ ਵਿਭਾ ਕੇ ਦੱਸ ਦੇਣ। ਉਹਦਾ ਜਾਖੜ ਸਾਹਿਬ ਤੁਸੀਂ ਦੱਸ ਦਿਓ ਮੋਦੀ ਦੀ ਕੈਬਨਿਟ ਦੇ ਮੰਤਰੀਆਂ ਦਾ ਨਾਮ ਮੂੰਹ ਜ਼ਬਾਨੀ। ਸਹੀ ਗੱਲ, ਇੱਕੋ ਹੀ ਥਾਂ ਦੇ ਉੱਤੇ ਖੜੇ ਹੋ ਤੁਸੀਂ। ਇਹ ਕਿਹੜਾ ਤਰੀਕਾਕਾਰ ਹੈ ਨਾ। ਤੇ ਜੀ ਮੈਂ ਚੈਲੰਜ ਕਰਦਾ, ਕਹਿੰਦੇ
ਭਗਵੰਤ ਮਾਨ ਨਾਂ ਲੈ ਜਾਵੇ ਸਾਰਿਆਂ ਦੇ ਮੂੰਹ ਜ਼ਬਾਨੀ ਤੇ ਭਗਦਾ ਤੇ ਮੈਂ ਭੁੰਜੇ ਬੈਠਣ ਨੂੰ ਤਿਆਰ ਹਾਂ। ਬਿੱਟੂ ਕਹਿੰਦਾ ਜੀ ਮੈਨੂੰ ਭਗਵੰਤ ਮਾਨ ਦਾ ਚੈਲੰਜ ਕਬੂਲ ਆ ਜੀ, ਆਜੋ ਡਿਬੇਟ ਕਰਦੇ ਹਾਂ। ਭਰਾਵੋ ਜੇ ਤਾਂ ਤੁਹਾਡੇ ਡਿਬੇਟ ਨਾਲ ਬੰਨ ਲੱਗਦੇ ਨੇ, ਜੇ ਤਾਂ ਤੁਹਾਡੇ ਡਿਬੇਟ ਨਾਲ ਰੇਤ ਚੱਕ ਹੁੰਦਾ, ਜੇ ਤਾਂ ਤੁਹਾਡੇ ਡਿਬੇਟ ਨਾਲ ਛੱਤ ਪੈਂਦੀ ਆ, ਜੇ ਤਾਂ ਤੁਹਾਡੇ ਡਿਬੇਟ ਨਾਲ ਹੜੀਆਂ ਮਰੀਆਂ ਮੱਝਾਂ ਫਿਰ ਕਿੱਲਿਆਂ ਨਾਲ ਬੰਨ ਹੁੰਦੀਆਂ ਨੇ, ਫਿਰ ਇਹ ਦਿਨ ਚ 10-10 ਕਰੋ। ਹਾਂਜੀ ਬਿਲਕੁਲ। ਤੇ ਜੇ ਸਿਰਫ ਮਤਲਬ ਜੀਵੇ ਹਿਲਾਉਣੀ ਆ, ਦੰਦ ਘਸਾਈਓ ਕਰਨੀ ਆ, ਫਿਰ ਦੱਸ ਦਿਓ ਪੰਜਾਬ ਦਾ ਕੀ ਭਲਾ। ਤੁਹਾਡੀ ਇਹ ਚਿੜ ਵਾਲੀ ਕਿੜ ਵਾਲੀ ਇੱਕ ਦੂਏ ਤੇ ਤੰਜ ਵਾਲੀ ਇਸ ਸਿਆਸਤ ਨੇ ਪੰਜਾਬ ਦਾ ਸਵਾਰਿਆ ਕਿ ਮੈਨੂੰ ਇਹ ਦੱਸ ਦਿਓ ਜੀ। ਸਹੀ। ਮਤਲਬ ਇਸ ਸਥਿਤੀ 'ਚ ਵੀ ਤੁਸੀਂ ਨਾ ਇੱਕ ਹੋਣ ਨੂੰ ਤਿਆਰ ਹੋ। ਆਪਾਂ ਕੱਲ ਵੀ ਸ਼ਾਇਦ ਗੱਲ ਕਰ ਰਹੇ ਸੀ ਕਿ ਨੇਪਾਲ ਦੀ ਸਥਿਤੀ ਦੇਖ ਕੇ ਵੀ ਤੁਹਾਨੂੰ ਭੈ ਨਹੀਂ ਆਉਂਦਾ। ਕੋਈ ਜਿਹੜਾ ਪੰਜਾਬ ਇਕਜੁੱਟ ਹੋ ਕੇ ਮੁਸੀਬਤ ਨੂੰ ਪੈ ਗਿਆ, ਜੇ ਉਹ ਕੱਲ ਨੂੰ ਤੁਹਾਨੂੰ ਪੈ ਗਿਆ ਫਿਰ ਕੀ ਕਰੋਗੇ? ਸਹੀ ਹੈ ਬਿਲਕੁਲ। ਤੇ ਇਹਨਾਂ ਨੂੰ ਪਤਾ ਨਹੀਂ, ਕੋਈ ਡਰ ਪਿਆ ਹੀ ਨਹੀਂਗਾ, ਨਾ ਕੁਦਰਤ ਦਾ, ਨਾ ਕਾਇਨਾਤ ਦਾ, ਨਾ ਆਵਾਮ ਦਾ। ਮਤਲਬ ਇਹ ਅਜੇ ਵੀ ਇਸ ਹੜ੍ਹਾਂ ਦੇ ਉੱਤੇ ਵੀ ਆਪਣੀ ਸਿਆਸਤ ਕਰੀ ਜਾਂਦੇ ਨੇ। ਬਹੁਤ ਮੱਦਭਾਗੀ। ਜੀ ਬਿਲਕੁਲ।